आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल अते इंटरनेशनल रेडियो नेटवर्क दे नाल साडे सब डिजिटल प्लेटफॉर्म जिन्हां च फेसबुक, यूट्यूब, इंस्टाग्राम अते टिकटॉक ते सब वेखण अते सुनण वालेआं नूं अपडेट पाकिस्तान च जी आयां नूं आखने आ। मैं हां आप सब दे नाल मौजूद परवीन मसूद ते मेरे नाल साथ देण लई मौजूद ने मसूद महदी जी। मसूद जी आयां जी। बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਜਿਹੜੇ ਫੇਸਬੁੱਕ ਰਾਹੀਂ ਔਰ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਰਾਹੀਂ ਸਾਨੂੰ ਸੁਣ ਰਹੇ ਨੇ, ਸਾਨੂੰ ਵੇਖ ਰਹੇ ਨੇ, ਉਹਨਾਂ ਦੇ ਸੇਵਾ ਦੇ ਵਿੱਚ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ 31 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਖ ਹੈ। ਅਪ੍ਰੈਲ ਫੂਲ ਹੋਣ ਤੋਂ ਬਚਣਾ ਜੀ। 1 ਅਪ੍ਰੈਲ ਸਾਲ 2026 ਉਦੋਂ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਜੇ ਇਹਨਾਂ ਖਬਰਾਂ ਨੂੰ स्पॉन्सर करना हो तो साडा टेलीफोन नंबर है जी 408 272 5200 4082725200। वादिया खबरां हले पाकिस्तान ते चीन ने सांझे तौर ते ईरान दी जगबंदी लई 5 सलाहां सामने रखियां ने। की सलाहां ने मसूद जी? ਇਹ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਔਰ ਚੀਨ ਦੇ ਜਿਹੜੇ ਫਾਰਨ ਮਿਨਿਸਟਰ ਨੇ ਇਹਨਾਂ ਦੀ ਇੱਕ ਮੁਲਾਕਾਤ ਹੋਈ ਹੈ ਇਸ ਮਾਮਲੇ ਦੇ ਉੱਤੇ ਬੀਜਿੰਗ 'ਚ। ਯਾਦ ਰਵੇ ਕਿ ਇਹ ਮੁਲਾਕਾਤ ਐਨ ਉਦੋਂ ਹੋਈ ਹੈ ਜਦੋਂ ਇੱਕ ਦਿਨ ਪਹਿਲੇ ਤੁਰਕੀਆ, ਮਿਸਰ, ਸਾਊਦੀ ਅਰੇਬੀਆ ਔਰ ਪਾਕਿਸਤਾਨ ਦੇ ਇਹ ਜਿਹੜੇ ਫਾਰਨ ਮਿਨਿਸਟਰਸ ਨੇ ਇਹਨਾਂ ਦੀ ਇਕੱਠੇ ਬੈਠਕ ਇੱਕ ਹੋਈ ਇਸਲਾਮਾਬਾਦ 'ਚ। ਔਰ ਫਿਰ ਕਤਰ ਨੇ ਜਾਂਦੇ ਸਰਕਾਰੀ ਪੱਧਰ ਦੇ ਉੱਤੇ ਇਹ ਕਹਿ ਦਿੱਤਾ ਕਿ ਅਸੀਂ ਜੀ ਈਰਾਨ ਜੰਗ ਰੁਕਾਉਣ ਵਾਸਤੇ ਕਿਸੇ ਪੱਧਰ ਦੇ ਉੱਤੇ ਕਿਸੇ ਗੱਲਬਾਤ ਦਾ ਹਿੱਸਾ ਨਹੀਂ ਗਏ ਹੈ, ਯਾਨੀ ਦੋ ਟੋਕ ਉਹਨਾਂ ਦੇਤਾ। ਹੁਣ ਚੀਨ ਦਾ ਪਾਕਿਸਤਾਨ ਦੇ ਤਾਲੁਕ ਵਾਸਤੇ ਜਿਹੜੇ ਦੁਨੀਆ ਤੋਂ ਲੁਕੇ ਨਹੀਂ ਗਏ ਹੈ, ਦੋਵੇਂ ਇੱਕ ਨੇ। ਔਰ ਉਹ ਮਾਮਲੇ ਜਿੱਥੇ ਪਾਕਿਸਤਾਨ ਦੇ ਕੋਈ ਆਂਚ ਹੁੰਦੀ ਹੈ, ਪਾਕਿਸਤਾਨ ਕਿਉਂਕਿ ਚੀਨ ਦਾ ਬਹੁਤ ਕਰੀਬੀ ਹੈ। ਹੁਣ ਈਰਾਨ ਦੇ ਮਾਮਲੇ ਦੇ ਉੱਤੇ ਚੀਨ ਤੋਂ ਬਗੈਰ ਪਾਕਿਸਤਾਨ ਨਹੀਂ ਪੈਰ ਪੁੱਟਣ ਡਿਆ। ਈਰਾਨ ਦੀ ਵੀ ਇਹ ਰੀਝ ਹੈ ਕਿ ਕੋਈ ਜ਼ਮਾਨਤ ਇਹੋ ਜਿਹੀ ਜਿਹੜੀ ਹੋਵੇ। ਖਬਰਾਂ ਇਹ ਵੀ ਲੱਭ ਰਹੀਆਂ ਨੇ ਕਿ ਈਰਾਨ ਇਹ ਚਾਹੁਣ ਡਿਆ ਹੈ ਕਿ ਅਮਰੀਕੀ ਜ਼ਾਮਨ ਪਾਕਿਸਤਾਨ ਬਣੇ, ਜਦ ਕਿ ਪਾਕਿਸਤਾਨ ਨੂੰ ਇਹ ਪਤਾ ਕਿ ਮੈਂ ਜ਼ਾਮਨ ਨਹੀਂ ਬਣਨਾ। ਹੁਣ ਅਗਲੀ ਗੱਲ ਜਿਹੜੀ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਵੀ ਸਮਝ ਆ ਗਈ ਹੋਏਗੀ ਕਿ ਪਾਕਿਸਤਾਨ ਨੇ ਕਿਉਂ ਕਰਨ ਡਿਆ। ਪਰ ਇਹ ਜਿਹੜੀ ਗੱਲਬਾਤ ਹੈ ਜਿਹੜੀ ਇਹਦੇ ਤੋਂ ਬਾਅਦ ਜੀ ਦੋਵੇਂ ਮੁਲਕਾਂ ਨੇ ਸਾਂਝੇ ਤੌਰ ਤੇ 5 ਸਲਾਹਾਂ ਸਾਹਮਣੇ ਰੱਖੀਆਂ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੀ ਇਹ ਹੈ ਕਿ ਸਾਰੇ ਫਰੀਕਾਂ ਤੋਂ ਮੁਰਾਦ ਇਹ ਹੈ ਅਮਰੀਕਾ ਹੈ, ਇਸਰਾਈਲ ਹੈ, ਈਰਾਨ ਹੈ, ਨਾ ਨਹੀਂ ਕਿਸੇ ਦਾ ਲਿਆ। ਇਹ ਸਾਰੇ ਜੰਗ ਬੰਦੀ ਕਰ ਦੇਣ, ਯਾਨੀ ਜੰਗ ਨੂੰ ਰੋਕ ਦੇਣ, ਲੜਾਈ ਨੂੰ ਰੋਕ ਦੇਣ, ਹਮਲੇ ਨੇ ਜਿਹੜੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਏ। ਦੂਸਰੀ ਸਲਾਹ ਇਹ ਆਈ ਹੈ ਕਿ ਅਮਨ ਗੱਲਬਾਤ ਹੈ ਜਿਹੜੀ ਉਹਦੀ ਸ਼ੁਰੂਆਤ ਕੀਤੀ ਜਾਏ। ਇਹਦੇ ਵਿੱਚ ਜਿੰਨੇ ਅਰਬ ਮੁਲਕ ਨੇ ਉਹਨਾਂ ਦੀ ਖੁਦ ਮੁਖਤਾਰੀ, ਉਹਨਾਂ ਦੀ ਆਜ਼ਾਦੀ ਜਿਹੜੀ ਉਹਦਾ ਪਾਸ ਰੱਖਿਆ ਜਾਏ। ਇਲਾਕੀ ਸਾਲਮੀਅਤ ਹੈ, ਕੌਮੀ ਆਜ਼ਾਦੀ ਹੈ, ਬਾਕੀ ਸਾਰੇ ਮਾਮਲੇ ਨੇ ਇਹਨਾਂ ਦੇ ਉੱਤੇ। ਉਹਨਾਂ ਦਾ ਜੋ ਵੀ ਮਸਲਾ ਹੈ, ਜੋ ਵੀ ਝਗੜਾ, ਜੋ ਵੀ ਝੇੜਾ ਹੈ, ਉਹਨੂੰ ਗੱਲਬਾਤ ਦੇ ਨਾਲ ਨਿਬੜਿਆ ਜਾਏ ਜਾਂ ਨਿਬੇੜਿਆ ਜਾਏ। ਇੱਕ ਟੇਬਲ ਦੇ ਉੱਤੇ ਬਹਿ ਕੇ ਗੱਲਬਾਤ ਹੈ ਜਿਹੜੀ ਉਹ ਕੀਤੀ ਜਾਏ। ਫਿਰ ਤੀਜੀ ਜਿਹੜੀ ਸਲਾਹ ਸਾਹਮਣੇ ਰੱਖੀ ਗਈ ਹੈ ਕਿ ਜਿੰਨੇ ਗੈਰ ਫੌਜੀ ਟਾਰਗੇਟਸ ਨੇ ਉਹਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਏ। ਖਾਸ ਕਰ ਸ਼ਹਿਰੀਆਂ ਦੀ ਹਿਫਾਜ਼ਤ ਹੈ ਜਿਹੜੀ ਉਹ ਮੁਕੰਮਲ, ਉਹਨਾਂ ਦੀ ਆਜ਼ਾਦੀ ਹੈ ਜਿਹੜੀ ਉਹ। ਔਰ ਇਸ ਕਰਕੇ ਸਾਰੇ ਫਰੀਕ ਨੇ ਜਿਹੜੇ ਉਹ ਕਿਤੇ ਵੀ, ਈਰਾਨ ਤੇ ਹੁਣ ਪੂਰੇ ਸਾਊਦੀ ਅਰਬ ਤੇ ਵੀ ਹਮਲਾ ਕਰ ਰਿਹਾ, ਕਤਰ ਤੇ ਵੀ ਕਰ ਰਿਹਾ, UAE ਤੇ ਵੀ ਕਰ ਰਿਹਾ, ਇਸਰਾਈਲ ਤੇ ਵੀ ਕਰ ਰਿਹਾ। ਸ਼ਹਿਰੀ ਆਬਾਦੀ ਹੈ ਜਿਹੜੀ ਉਹਨੂੰ ਨਿਸ਼ਾਨਾ ਨਾ ਬਣਾਇਆ ਜਾਏ, ਬੇਸ਼ੱਕ ਉੱਥੇ ਤੁਹਾਡੇ ਟਾਰਗੇਟਸ ਹੈ ਨੇ। ਫਿਰ ਆਖਿਆ ਗਿਆ ਹੈ ਕਿ ਜਹਾਜ਼ਰਾਨੀ ਦੇ ਜਿਹੜੇ ਰਾਹ ਨੇ ਉਹਨਾਂ ਦੀ ਹਿਫਾਜ਼ਤ ਦੇ ਮਾਮਲੇ ਇਹ ਆਪ ਨਾਏ ਹਰਮਸ ਨੇ ਜਿਹੜੇ ਉਹਦੇ ਪਰ ਲਵਾਂਗੇ। ਈਰਾਨ ਨੇ ਜਿੱਥੇ ਨਾਕਾ ਲਾਇਆ ਕਿਸੇ ਹੋਰ ਜਹਾਜ਼ ਨੂੰ ਲੰਘਣ ਦੇਣ ਡਿਆ। ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਬਹਿਰੀ ਬੇੜੇ ਨੇ ਜਿਹੜੇ ਇਹ ਪ੍ਰਵੀਨ ਉੱਥੇ ਇਕੱਠੇ ਹੋਏ ਨੇ। ਹੁਣ ਇਹ ਆਲਮੀ ਤਵਾਨਾਈ ਜਾਂ ਪੈਟਰੋਲ, ਤੇਲ, ਡੀਜ਼ਲ, ਇਹਦੇ ਜਿਹੜੇ ਮਾਮਲੇ ਨੇ ਇਹਨਾਂ ਦੇ ਉੱਤੇ ਇਹ ਮੰਗ ਕੀਤੀ ਗਈ ਹੈ ਕਿ ਇੱਥੇ ਫਸੇ ਨੇ ਜਿਹੜੇ ਇਹਨਾਂ ਨੂੰ ਅਮਲੇ ਦੀ ਵੀ ਹਿਫਾਜ਼ਤ ਹੋਵੇ, ਇਹਨਾਂ ਦੀ ਤਬਾਹੀ ਵੀ ਨਾ ਮਚਾਈ ਜਾਏ ਔਰ ਇਹਨਾਂ ਨੂੰ ਰਾਹਦਾਰੀ ਹੈ ਜਿਹੜੀ ਉਹ ਵੀ ਦੇ ਦਿੱਤੀ ਜਾਏ। ਨਾਲ ਹੀ ਇਹ ਆਖਰੀ ਜਿਹੜੀ ਇੱਕ ਸਲਾਹ ਸਾਹਮਣੇ ਆਈ ਉਹ ਇਹ ਹੈ ਕਿ ਯੂਨਾਈਟਿਡ ਨੇਸ਼ਨ ਦੇ ਮਨਸ਼ੂਰ ਨੂੰ ਮੁੱਖ ਰੱਖਿਆ ਜਾਏ, ਯਾਨੀ UNO ਨੇ ਦੁਨੀਆ ਭਰ ਦੇ ਵਿੱਚ ਅਮਨ ਵਾਸਤੇ ਜਿਹੜਾ ਇੱਕ ਏਜੰਡਾ ਰੱਖਿਆ ਹੈ, ਉਹਦੀਆਂ ਜਿਹੜੀਆਂ ਸਲਾਹਾਂ ਨੇ, ਉਹਦੀਆਂ ਜਿਹੜੀਆਂ ਸ਼ਿੱਕਾਂ ਨੇ, ਉਹਦੇ ਜਿਹੜੇ ਨੁਕਤੇ ਨੇ, ਉਹਨਾਂ ਦੀ ਪੈਰਵੀ ਕੀਤੀ ਜਾਏ। ਹੁਣ ਪਾਕਿਸਤਾਨ ਨੇ ਤੇ ਚੀਨ ਨੇ ਸਾਂਝੇ ਤੌਰ ਤੇ ਇਹ ਐਲਾਨ ਕਰ ਦਿੱਤਾ ਕਿ ਜੀ ਸਾਡੀਆਂ ਸਲਾਹਾਂ ਨੇ ਇਹਦੇ ਤੇ ਉਮੀਦ ਕਰਨੇ ਕਿ ਸਾਰੇ ਫਰੀਕ ਨੇ ਜਿਹੜੇ ਉਹ ਅਮਲ ਕਰਨਗੇ। ਇਧਰੋਂ ਨਾ ਤੇ ਅਮਰੀਕਾ ਨੇ ਕੋਈ ਜਵਾਬ ਦਿੱਤਾ ਤੇ ਨਾ ਉਧਰੋਂ ਈਰਾਨ ਨੇ ਕੋਈ ਜਵਾਬ ਦਿੱਤਾ ਹੈ। ਤੇ ਇਸਰਾਈਲ ਨੂੰ ਤੇ ਇਹਦੇ ਚ ਗੱਲਬਾਤ ਚ ਪਾਕਿਸਤਾਨ ਲਿਆ ਹੀ ਨਹੀਂ ਨਾ ਸਕਦਾ, ਜਿਹਨੂੰ ਮੰਨਦਾ ਹੀ ਨਹੀਂ ਕਿ ਉਹ ਇੱਕ ਮੁਲਕ ਤੇ ਉਹ। ਇਹ ਮਾਮਲੇ ਜਿਹੜੇ ਇਹ ਸਾਹਮਣੇ ਆਏ ਨੇ ਜਿਹਦੇ ਤੇ ਹੁਣ ਦੋਵੇਂ ਫਰੀਕ ਚੁੱਪ ਨੇ, ਈਰਾਨ ਵੀ ਔਰ ਅਮਰੀਕਾ ਵੀ। ਅੱਗੇ ਹੁਣ ਕੋਸ਼ਿਸ਼ਾਂ ਕੀ ਹੁੰਦੀਆਂ ਨੇ ਡਿਪਲੋਮੈਟਿਕ, ਇਹਦੇ ਵਾਸਤੇ ਕੀ ਨਸਪਚ ਕੀਤੀ ਜਾਂਦੀ ਔਰ ਉਹਦਾ ਕੀ ਕੋਈ ਨਤੀਜਾ ਨਿਕਲਦਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਔਰ ਇਹ 5 ਸ਼ਰਤਾਂ ਐਨ ਉਸ ਵੇਲੇ ਆਏ ਆ ਜਦੋਂ ਅਮਰੀਕਾ ਵੱਲੋਂ 15 ਸ਼ਰਤਾਂ ਨੇ, ਈਰਾਨ ਵੱਲੋਂ ਉਹਨਾਂ 15 ਦੀਆਂ 15 ਨੂੰ ਰੱਦ ਕਰਕੇ ਆਪਣੀਆਂ 5 ਸ਼ਰਤਾਂ ਜਿਹੜੀਆਂ ਉਹ ਰੱਖੀਆਂ ਗਈਆਂ। ਵਿਚਕਾਰਲਾ ਰਾਹ ਜਿਹੜਾ ਉਹ ਕੱਢਣ ਵਾਸਤੇ ਪਾਕਿਸਤਾਨ ਤੇ ਚੀਨ ਨੇ ਇੱਕ ਕੋਸ਼ਿਸ਼ ਕੀਤੀ। ਪ੍ਰਵੀਨ ਜੀ, IMF ਨੇ ਪਾਕਿस्तान ਤੇ ਜ਼ੋਰ ਪਾਇਆ ਹੈ ਕਿ ਉਹ ਪੈਟਰੋਲ ਅਤੇ ਸੋਲਰ ਸਿਸਟਮ ਤੇ ਟੈਕਸ ਲਾਵੇ। ਕੀ ਜਾਣਕਾਰੀ ਹੈ ਮਸੂਦ? ਜਾਣਕਾਰੀ ਇਹ ਹੈ ਕਿ ਜੀ GST ਸੋਲਰ ਸਿਸਟਮ ਦੇ ਉੱਤੇ ਨਹੀਂ ਸੀਗਾ ਹੈ, ਜਿਹਦੇ ਕਾਰਨ ਲੋਕ ਫਾਇਦਾ ਚੁੱਕਣ ਦੇ ਸਨ। ਹੁਣ ਆਖਿਆ ਗਿਆ 18% ਇਹਦੇ ਤੇ GST ਹੈ ਜਿਹੜਾ ਉਹ ਲਾਇਆ ਜਾਏ।
ਪੈਟਰੋਲ ਡੀਜ਼ਲ ਮਿੱਟੀ ਦੇ ਤੇਲ ਦੇ ਉੱਤੇ ਪਹਿਲਾਂ ਜਿਹੜਾ ਟੈਕਸ ਆ ਉਹਦੇ ਤੇ ਵੀ ਵਾਧਾ ਆ ਜਿਹੜਾ ਉਹ ਕੀਤਾ ਜਾਏ। ਨਵੇਂ ਘਰਾਂ ਦੇ ਉੱਤੇ ਜਿਹੜੀ ਟੈਕਸ ਛੁੱਟ ਸੀਗੀ ਉਹਨੂੰ ਵੀ ਮੁਕਾ ਕੇ ਅਗਲੇ ਬਜਟ ਦੇ ਵਿੱਚ ਆਖਿਆ ਗਿਆ ਹੈ ਕਿ ਇਹ 1600 ਅਰਬ ਰੁਪਏ ਦੇ ਨਵੇਂ ਟੈਕਸ ਨੇ ਜਿਹੜੇ ਇਹ ਲਾਏ ਜਾਣ। ਮਤਲਬ ਕਿ ਕਰਜ਼ੇ ਸਰਕਾਰ ਲਵੇ, ਵਰਤੇ ਉਹਨਾਂ ਨੂੰ ਸਰਕਾਰ, ਕਰਪਸ਼ਨ ਕਰੇ ਸਰਕਾਰੀ ਵਜ਼ੀਰ ਮਸ਼ੀਰ, ਤੇ ਇਹਦਾ ਨਿਕਲਣਾ ਕਿੰਨਾ ਦੇ ਹੱਡਾਂ ਚੋਂ ਆਵਾਮ ਦੇ। ਸੋ IMF ਕੋਲੋਂ ਜਿਹੜੇ ਕਰਜ਼ੇ ਲੈਣੇ ਨੇ ਉਹਨਾਂ ਦੇ ਵਾਸਤੇ ਸ਼ਰਤਾਂ ਧਰੀਆਂ ਗਈਆਂ ਨੇ ਕਿ ਹੁਣ ਅੱਗੇ ਜੂਨ ਮਹੀਨੇ 'ਚ ਜਿਹੜਾ ਬਜਟ ਆਉਣਾ ਆ ਉਹਦੇ ਵਿੱਚ ਇਹ ਬਕਾਇਦਾ ਅਨਾਉਂਸ ਕਰੋ। ਹਜੇ ਤੱਕ ਸਰਕਾਰ ਵੱਲੋਂ ਇਹਦੇ ਤੇ ਕੋਈ ਹਾਂ ਨਾ ਤੇ ਕਰ ਹੀ ਨਹੀਂ ਸਕਦੇ। ਕਰਜ਼ਾ ਲੈਣਾ ਆ ਜ਼ਾਹਰ ਹਾਂ ਆ, ਉਹਦੇ 'ਚ ਕੋਈ ਮਿੰਤਰਲਾ ਥੋੜਾ ਜਿਹਾ ਲਾ ਲਵੋ। ਮਿੰਤਰਲਾ ਇਹ ਆ ਕਿ ਨਾ ਇਦਾਂ ਨਾ ਕਰੋ ਤੇ ਇਹਨੂੰ ਇਦਾਂ ਕਰ ਲਓ ਤੇ ਇਹ ਰਾਹ ਕੱਢ ਲਵੋ ਤੇ ਲੋਕ ਇਦਾਂ ਤੰਗ ਨੇ। ਵੇਖੋ ਆਉਣ ਵਾਲੇ ਦਿਨਾਂ 'ਚ ਕੀ ਵਕਤ ਹੁੰਦਾ ਆ। IMF ਨੇ ਆਪਣੀਆਂ ਖੁੱਲੀਆਂ ਤੇ ਦੋ ਟੋਕ ਮੰਗਾਂ ਨੇ ਜਿਹੜੀਆਂ ਉਹ ਸਾਫ਼ ਲਫ਼ਜ਼ਾਂ 'ਚ ਰੱਖੀਆਂ ਜੀ। ਮਸੂਦ, ਕੱਲ ਮੰਗਲ ਸੀ, ਇਮਰਾਨ ਖਾਨ ਨਾਲ ਮੁਲਾਕਾਤ ਦਾ ਦਿਨ ਸੀ। KPK ਸਰਕਾਰ, ਬੈਰਿਸਟਰ ਗੌਹਰ ਤੇ ਅਲੀਮਾ ਖਾਨ ਹੋਰਾਂ ਦੇ ਬਿਆਨ ਸਾਹਮਣੇ ਆਏ ਨੇ, ਕੀ ਜਾਣਕਾਰੀ ਹੈ? ਪਹਿਲਾਂ ਤੇ ਜੀ ਮੰਗਲ ਦਾ ਦਿਨ ਸੀਗਾ ਪਰ ਇਮਰਾਨ ਖਾਨ ਦੇ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਗਈ। ਫਰਵਰੀ ਮਹੀਨੇ ਤੱਕ ਦੀ ਪਾਬੰਦੀ ਐਲਾਨੀਆਂ ਲਾਈ ਸੀ, ਉਸ ਤੋਂ ਬਾਅਦ ਵੀ ਸਰਕਾਰ ਮਿਲਣ ਨਹੀਂ ਦੇ ਰਹੀ। ਅੱਛਾ, ਹੁਣ ਇਮਰਾਨ ਖਾਨ ਨੂੰ ਛਡਾਉਣ ਵਾਸਤੇ ਰਿਹਾਈ ਫੋਰਸ ਜਿਹੜੀ ਬਣਾ ਰਹੀ ਹੈ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ, ਉਹਦੇ ਬਾਰੇ ਆਖਿਆ ਗਿਆ ਕਿ ਵੀ ਉਹਨਾਂ ਨੂੰ ਕਦੋਂ ਲੈ ਕੇ ਨਿਕਲੋਗੇ, ਕਦੋਂ ਕੰਟੇਨਰ ਲੋਗੇ, ਕਦੋਂ ਇਮਰਾਨ ਖਾਨ ਦੀ ਰਿਹਾਈ ਵਾਸਤੇ ਫਿਰ ਗੋਲੀ ਚੱਲਣ ਲੱਗੀ, ਕਦੋਂ ਆਪਣੀਆਂ ਜਾਨਾਂ ਦੇ ਨਜ਼ਰਾਨੇ ਤੁਸੀਂ ਦੋਗੇ। ਉਹਨਾਂ ਆਖਿਆ ਜੀ ਜਦੋਂ ਤੱਕ 1 ਲੱਖ ਰਜ਼ਾਕਾਰ ਯਾਨੀ 1 ਲੱਖ ਮੈਂਬਰ ਪੂਰਾ ਨਹੀਂ ਹੁੰਦਾ ਅਸੀਂ ਸਹੁੰ ਚੁਕਾਈ ਰਸਮ ਜਿਹੜੀ ਉਹ ਕਰਨੀ ਨਹੀਂ ਗਈ ਹੈ। 1 ਲੱਖ ਲੋਕਾਂ ਦਾ ਮਤਲਬ ਇਹ ਹੈ ਕਿ ਸਾਰੇ ਸਹੁੰ ਦੇਣਗੇ ਕਿ ਇਮਰਾਨ ਖਾਨ ਨੂੰ ਛਡਾਉਣ ਵਾਸਤੇ ਸਾਨੂੰ ਜਾਨ ਵੀ ਦੇਣੀ ਪਈ ਤੇ ਅਸੀਂ ਦਾਂਗੇ। ਇਹ ਆਇਆ ਖੈਬਰ ਪਖਤੂਨਖਵਾ ਸਰਕਾਰ ਦਾ ਬਿਆਨ ਸਾਹਮਣੇ। ਬੈਰਿਸਟਰ ਗੌਹਰ ਹੋਣੇ ਜਿਹੜੇ ਇਸ ਵੇਲੇ ਇਮਰਾਨ ਖਾਨ ਦੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਆਖਿਆ ਕਿ ਇਨਸਾਫ ਦੇ ਤੇ ਸਾਰੇ ਬੂਹੇ ਬੰਦ ਕਰ ਦਿੱਤੇ ਗਏ ਨੇ, ਸਾਨੂੰ ਸੜਕਾਂ ਤੇ ਵੀ ਨਹੀਂ ਆਉਣ ਦਿੱਤਾ ਜਾ ਰਿਹਾ, ਇhtਜਾਜ ਕਰਦੇ ਆ ਤੇ ਸਾਡੇ ਤੇ ਮੁਕੱਦਮੇ ਬਣਦੇ ਨਹੀਂ, ਸਾਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਇਹ ਬਾਦਸ਼ਾਹਤ, ਇਹ ਧੱਕਾ, ਇਹ ਕਦੋਂ ਤੱਕ ਚੱਲੇਗਾ? ਇਹ ਇੱਕ ਕੋੜਾ ਬਿਆਨ ਹੈ ਜਿਹੜਾ ਇਹ ਉਹਨਾਂ ਦਾ ਉਦੋਂ ਆਇਆ ਜਦੋਂ ਅਡਿਆਲਾ ਜੇਲ੍ਹ ਜਾਣ ਲੱਗੇ ਸੀਗੇ ਤੇ ਨਾਕੇ ਦੇ ਉੱਤੇ ਉਹਨਾਂ ਨੂੰ ਰੋਕ ਦਿੱਤਾ ਗਿਆ, ਜੇਲ੍ਹ ਦੇ ਬੂਹੇ ਤੱਕ ਨਹੀਂ ਜਾਣ ਦਿੱਤਾ ਗਿਆ। ਫਿਰ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣੇ ਨੇ ਜਿਹੜੀਆਂ, ਉਹਨਾਂ ਨੇ ਆਖਿਆ ਕਿ ਮੈਂ ਇਸ ਵੇਲੇ ਪਾਰਟੀ ਦੇ ਉਹ ਸਾਰੇ ਲੋਕ ਜਿਹੜੇ ਇਮਰਾਨ ਖਾਨ ਦੇ ਆਪਣੇ ਆਪ ਨੂੰ ਸ਼ਦਾਈ ਜਾਂ ਪ੍ਰੇਮੀ ਕਹਿੰਦੇ ਨੇ, ਉਹਦੇ ਹਾਮੀ ਨੇ, ਮੈਂ ਕਹਿੰਨੀ ਆ ਕਿ 10,000 ਬੰਦਾ ਇਕੱਠਾ ਹੋ ਕੇ ਇੱਥੇ ਅਡਿਆਲਾ ਜੇਲ੍ਹ ਦੇ ਸਾਹਮਣੇ ਪਹੁੰਚੋ ਤੇ ਮੈਂ ਵੇਖਣੀ ਆ ਕਿ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਿੱਦਾਂ ਕਰਵਾਉਂਦੇ ਨੇ, ਕਿੱਦਾਂ ਨਹੀਂ ਇਹਨੂੰ ਕਰਵਾਉਣ ਦਿੰਦੇ, ਕਿੱਦਾਂ ਇਹਦੇ ਤੇ ਰੋਕ ਲਾਉਂਦੇ ਨੇ। ਅਸੀਂ ਇਮਰਾਨ ਖਾਨ ਨੂੰ ਰਿਹਾ ਕਰਾ ਸਕਦੇ ਹਾਂ। 10,000 ਬੰਦੇ ਨੂੰ ਉਹਨਾਂ ਨੇ ਆਵਾਜ਼ ਦਿੱਤੀ ਹੈ ਪਰ ਪਹੁੰਚਣਾ ਜ਼ਾਹਿਰ ਹੈ ਕਿਸੇ ਨੇ, ਜੋ ਸਰਕਾਰੀ ਹੱਥਕੰਡੇ ਬਣੇ ਨੇ। ਇਹ ਮੰਗਲ ਦੇ ਦਿਨ ਗਰਮਾ ਗਰਮ ਬਿਆਨ ਨੇ ਜਿਹੜੇ ਇਮਰਾਨ ਖਾਨ ਬਾਰੇ ਚਰਚਾਯੋਗ ਰਹੇ ਜੀ। ਸੁਣਿਆ ਕੈਂਪ ਜੇਲ੍ਹ ਲਾਹੌਰ ਨੂੰ ਮੁਕਾਇਆ ਜਾ ਰਿਹਾ ਹੈ। ਮਸੂਦ, ਇਹ ਉਹੀ ਜੇਲ੍ਹ ਹੈ ਨਾ ਜਿੱਥੇ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ? ਜੀ ਬਿਲਕੁਲ, ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਹੋਣਾ ਨੂੰ ਇਸੇ ਜੇਲ੍ਹ ਦਾ ਅਹਾਤਾ ਸੀਗਾ। ਉਦੋਂ ਉੱਥੇ ਫਾਂਸੀ ਘਾਟ ਤੇ ਫਾਂਸੀ ਚੜਾਇਆ ਗਿਆ ਸੀਗਾ। ਹੁਣ ਉਹ ਫਾਂਸੀ ਘਾਟ ਆ ਜਿਹੜਾ ਉਹ ਜੇਲ੍ਹ ਤੋਂ ਨਾਲੇ ਤੋਂ ਬਾਹਰ ਆ ਗਿਆ ਹੈ। ਜੇਲ੍ਹ ਦਾ ਰਕਬਾ ਜਿਹੜਾ ਉਹ ਸੁੰਗੜਦਾ ਜਾ ਰਿਹਾ ਸਰਕਾਰੀ ਨਾਲਾ ਲਈ ਉਰਾਪਰਾਏ ਵਿੱਚੋਂ ਲੰਘਣ ਕਾਰਨ, ਤੇ ਉੱਥੇ ਇੱਕ ਫਵਾਰਾ ਲਾ ਕੇ ਉਹਨੂੰ ਭਗਤ ਸਿੰਘ ਚੌਕ ਦਾ ਨਾਮ ਦਿੱਤਾ ਗਿਆ। ਪਰ ਜਮਾਤ ਇਸਲਾਮੀ ਵਾਲਿਆਂ ਨੇ ਇhtਜਾਜ ਕਰਕੇ ਵੀ ਇਹ ਸਰਕਾਰੀ ਮਨਜ਼ੂਰ ਹੋਇਆ ਨਾ ਹੈ ਜਿਹੜਾ ਉਹ ਨਹੀਂ, ਇਹਨੂੰ ਨਿੱਕਾ ਗੋਲ ਚੱਕਰ ਸ਼ਾਦਮਾਨ ਮਾਰਕੀਟ, ਸ਼ਾਦਮਾਨ ਦਾ ਇਲਾਕਾ ਹੈ ਨਾ ਲਾਹੌਰ ਦਾ, ਤੇ ਉਹਨੂੰ ਕਦੀ ਕੋਈ ਨਾ ਤੇ ਕਦੀ ਕੋਈ ਨਾ ਇਹ ਦੇ ਦਿੰਦੇ ਨੇ। ਹਾਂਜੀ ਜੀ ਬਿਲਕੁਲ, ਇਹ ਜੇਲ੍ਹ ਹੈ ਜਿਹੜੀ ਇਹਨੂੰ ਮੁਕਾਇਆ ਜਾ ਰਿਹਾ। ਆਖਿਆ ਜਾ ਰਿਹਾ ਕਿ ਇਹ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ। ਸੈਂਟਰਲ ਜੇਲ੍ਹ ਸੀ, ਸੈਂਟਰਲ ਜੇਲ੍ਹ 'ਚ ਇਹਨਾਂ ਨੇ ਆਖਿਆ ਕਿ ਮੁਕਾ ਕੇ ਹੁਣ ਅਸੀਂ ਕੋਟ ਲਖਪਤ ਜੇਲ੍ਹ ਜਿਹੜੀ ਹੈ ਲਾਹੌਰ ਦੀ, ਉੱਥੇ ਨਵੇਂ ਬਲਾਕ ਬਣਾ ਲਏ ਨੇ ਤੇ ਉਹਦੇ 3-4 ਮਹੀਨਿਆਂ 'ਚ ਕੈਦੀਆਂ ਨੂੰ ਉੱਥੇ ਟ੍ਰਾਂਸਫਰ ਕੀਤਾ ਜਾਏਗਾ। ਪਹਿਲਾਂ ਪ੍ਰਵੀਨ ਸੈਂਟਰਲ ਜੇਲ੍ਹ, ਇਸ ਜੇਲ੍ਹ ਨੂੰ ਕਿਹਾ ਜਾਂਦਾ ਸੀਗਾ ਕਿ ਜਿੱਥੇ ਕਿਸੇ ਬੰਦੇ ਦੇ ਉੱਤੇ ਮੁਕੱਦਮਾ ਚੱਲਣ ਡਿਆ, ਟ੍ਰਾਇਲ ਚੱਲਣ ਡਿਆ, ਕੇਸ ਚੱਲਣ ਡਿਆ, ਉਹਨਾਂ ਨੂੰ ਅਦਾਲਤ ਲਿਆਣਾ ਲਿਜਾਣਾ, ਤੇ ਉਦੋਂ ਇਹ ਜੇਲ੍ਹ ਹੁੰਦੀ ਸੀਗੀ। ਫਿਰ ਜਦੋਂ ਅਦਾਲਤ ਮੈਥੇ ਦਿੰਦੀ ਸੀਗੀ ਕਿ ਇਹ ਬੰਦਾ ਬੇਗੁਨਾਹ ਹੈ, ਉਹਨੂੰ ਰਿਹਾਈ ਲੱਭ ਜਾਂਦੀ ਸੀਗੀ, ਤੇ ਜਿਹੜਾ ਗੁਨਾਹਗਾਰ ਹੁੰਦਾ ਸੀਗਾ ਜਾਂ ਦੋਸ਼ੀ ਕਰਾਰ ਹੁੰਦਾ ਸੀਗਾ ਉਹਨੂੰ ਮੁਜਰਮ ਡਿਕਲੇਅਰ ਕਰ ਦਿੱਤਾ ਜਾਂਦਾ ਸੀਗਾ ਤੇ ਉਹਨੂੰ ਫਿਰ ਕੋਟ ਲਖਪਤ ਜੇਲ੍ਹ ਲਿਜਾਇਆ ਜਾਂਦਾ ਸੀ। ਆਖਿਆ ਜਾ ਰਿਹਾ ਕਿ ਹੁਣ ਉੱਥੇ 3 ਨਵੇਂ ਬਲਾਕ ਬਣੇ ਨੇ ਜਿਨ੍ਹਾਂ 'ਚ ਗੁੰਜਾਇਸ਼ ਵੀ ਬਹੁਤੀ ਹੈ। ਇਸ ਜੇਲ੍ਹ ਦੇ ਵਿੱਚ 1050 ਕੈਦੀਆਂ ਦੀ ਗੁੰਜਾਇਸ਼ ਸੀਗੀ, ਜਦ ਕਿ ਆંકੜੇ ਇਹ ਦੱਸਦੇ ਨੇ ਕਿ 1931 ਦੇ ਵਿੱਚ ਜਿਸ ਜੇਲ੍ਹ 'ਚ ਇਹ ਫਾਂਸੀ ਦਿੱਤੀ ਗਈ ਭਗਤ ਸਿੰਘ ਹੋਣਾ ਨੂੰ, ਇਹਦੇ ਵਿੱਚ ਇਸ ਵੇਲੇ ਪ੍ਰਵੀਨ 6000 ਤੋਂ ਵੱਧ ਕੈਦੀ ਨੇ ਜਿਹੜੇ ਉਹ ਕੈਦ ਨੇ। 1965 ਦੇ ਵਿੱਚ ਇਹ ਸੈਂਟਰਲ ਜੇਲ੍ਹ ਹੈ ਜਿਹੜੀ, ਇਹਨੂੰ ਕੋਟ ਲਖਪਤ ਜੇਲ੍ਹ ਦਾ ਨਾਂ ਦਿੱਤਾ ਗਿਆ। ਹੁਣ ਇਹਨੂੰ ਮੁਕਾ ਕੇ ਆਉਂਦੇ 3 ਮਹੀਨਿਆਂ ਦੇ ਵਿੱਚ ਪੰਜਾਬ ਜੇਲ੍ਹ ਮਹਿਕਮਾ ਜਿਹੜਾ, ਜੇਲ੍ਹ ਪੁਲਿਸ ਹੈ ਜਿਹੜੀ, ਉਹਨੇ ਇਹ ਆਖਿਆ ਕਿ ਅਸੀਂ ਕੋਟ ਲਖਪਤ ਜੇਲ੍ਹ ਹੈ ਜਿਹੜੀ ਉਹਨੂੰ ਹੀ ਵੱਡਾ ਕਰ ਦਿੱਤਾ ਹੈ। ਇਹ ਕੈਦੀ ਨੇ ਜਿਹੜੇ ਇਹ ਉਧਰ ਟ੍ਰਾਂਸਫਰ ਕੀਤੇ ਜਾ ਰਹੇ ਨੇ। ਪੁੱਛਿਆ ਕਿ ਇਸ ਥਾਂ ਦਾ ਫਿਰ ਕੀ ਕਰੋਗੇ? ਤਾਰੀਖੀ ਥਾਂ ਆ, ਅੰਗਰੇਜ਼ਾਂ ਦੇ ਖਿਲਾਫ ਜਿਹੜਾ ਵੀ ਉੱਠਿਆ, ਭਗਤ ਸਿੰਘ ਹੋਣੇ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਏ ਔਰ ਉਹਨਾਂ ਨੇ ਆਪਣੇ ਨਾਂ ਨੇ ਜਿਹੜੇ ਹਿਸਟਰੀ 'ਚ ਲਿਖਵਾਏ। ਜਤਿੰਦਰ ਨਾਥ ਦਾਸ ਹੋਣੇ ਨੇ ਜਿਹੜੇ, ਇਹਨਾਂ ਨੇ ਭੁੱਖ ਹੜਤਾਲ ਜਾਂ ਹੰਗਰ ਸਟ੍ਰਾਈਕ ਹੈ ਜਿਹੜੀ ਉਹ ਕੀਤੀ ਸੀਗੀ ਇਸ ਜੇਲ੍ਹ ਦੇ ਅੰਦਰ, ਔਰ ਉਹਦਾ ਮਕਸਦ ਸਿਰਫ ਔਰ ਸਿਰਫ ਇਹ ਸੀਗਾ ਕਿ ਬਾਕਾਇਦਾ ਤੌਰ ਤੇ ਜਿਹੜੇ ਹੱਕ ਨੇ ਕੈਦੀਆਂ ਦੇ ਉਹ ਉਹਨਾਂ ਨੂੰ ਦਿੱਤੇ ਜਾਣ, ਔਰ ਉਹ ਹੰਗਰ ਸਟ੍ਰਾਈਕ ਦੇ ਨਾਲ, ਭੁੱਖ ਹੜਤਾਲ ਦੇ ਨਾਲ ਜੇਲ੍ਹ ਦੇ ਅੰਦਰ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਬਹੁਤ ਸਾਰੇ ਤਾਰੀਖੀ ਹਵਾਲੇ, ਬਹੁਤ ਸਾਰਾ ਇਤਿਹਾਸ ਹੈ ਇਸ ਜੇਲ੍ਹ ਦਾ। ਪਰ ਆਖਿਆ ਜਾ ਰਿਹਾ ਕਿ ਇਸ ਜੇਲ੍ਹ ਨੂੰ ਹੁਣ ਮੁਕਾ ਕੇ ਇੱਥੇ ਕਮਰਸ਼ੀਅਲ ਟਿਕਾਣੇ, ਕੋਈ ਪਲਾਜ਼ੇ, ਕੋਈ ਇਹਨਾਂ ਕੰਮਾਂ ਲਈ ਵਰਤਿਆ ਜਾਏਗਾ ਔਰ ਇਸ ਤਰ੍ਹਾਂ
ਹਿਸਟਰੀ ਦਾ ਇੱਕ ਚੈਪਟਰ ਆ ਜਿਹੜਾ ਉਹ ਵੀ ਸ਼ਾਇਦ ਇਸ ਜੇਲ੍ਹ ਦੇ ਮੁੱਕਣ ਦੇ ਨਾਲ ਮੁੱਕ ਜਾਵੇ। ਫਿਲਹਾਲ ਐਲਾਨ ਕਰ ਦਿੱਤਾ ਗਿਆ ਕਿ ਆਉਂਦੇ 3 ਮਹੀਨਿਆਂ 'ਚ ਸੈਂਟਰਲ ਜੇਲ੍ਹ ਲਾਹੌਰ ਤੋਂ ਕੈਦੀ ਨੇ ਜਿਹੜੇ ਉਹਨਾਂ ਨੂੰ ਕੋਟ ਲਖਪਤ ਜੇਲ੍ਹ ਪੜਾਇਆ ਜਾਏਗਾ ਔਰ ਫਿਰ ਇਸ ਥਾਂ ਦਾ ਉਹਦਾ ਫੈਸਲਾ ਜਿਹੜਾ ਉਹ ਸਰਕਾਰ ਕਰੇਗੀ, ਇਹਦੇ ਮੁਕੱਦਰ ਦਾ, ਇਹਦੇ ਮੁਸਤਕਬਲ ਦਾ। ਜੀ, ਮੀਸ਼ਾ ਸ਼ਫੀ ਖਿਲਾਫ ਹੱਤਕੇ ਇੱਜ਼ਤ ਦਾ ਮੁਕੱਦਮਾ ਅਲੀ ਜ਼ਫਰ ਜਿੱਤ ਗਿਆ ਹੈ। ਮੀਡੀਆ ਤੇ ਬਹੁਤ ਚਰਚੇ ਨੇ, ਤੁਹਾਡੇ ਕੋਲ ਕੀ ਜਾਣਕਾਰੀ? ਮੇਰੇ ਕੋਲ ਤੇ ਇਹ ਜਾਣਕਾਰੀ ਮੀਡੀਆ ਦੇ ਨਾਲ ਪਾਕਿਸਤਾਨ 'ਚ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਟਾਪ ਟ੍ਰੈਂਡ ਜਿਹੜਾ ਇਹ ਚੱਲ ਰਿਹਾ ਔਰ ਵੰਸਵੰਨੇ ਕਮੈਂਟ ਆ ਰਹੇ ਨੇ ਬਹੁਤ, ਉਹਦੇ 'ਚ ਡੂੰਘਾਈ ਵਾਲੇ ਕੁਝ ਕਮੈਂਟ ਵੀ ਹੈ ਨੇ। ਇਹ ਪ੍ਰਵੀਨ ਮੁਕੱਦਮਾ ਜਿਹੜਾ ਲਾਹੌਰ ਦੀ ਇੱਕ ਸੈਸ਼ਨ ਅਦਾਲਤ ਦੇ ਵਿੱਚ ਦਾਇਰ ਹੋਇਆ ਸੀਗਾ ਸਾਲ 2018 ਅਪ੍ਰੈਲ 2018 'ਚ, ਔਰ ਇਹ ਅਲੀ ਜ਼ਫਰ ਨੇ ਦਾਇਰ ਕੀਤਾ ਸੀਗਾ, ਜਿਨ੍ਹਾਂ ਨੇ ਆਖਿਆ ਸੀਗਾ ਕਿ ਮੀਸ਼ਾ ਸ਼ਫੀ ਨੇ ਮੇਰੇ ਉੱਤੇ ਜਿੰਸੀ ਹਰਾਸਗੀ ਦੇ ਇਲਜ਼ਾਮ ਲਾਏ ਨੇ, ਜਿਹਦੇ ਵਜ੍ਹਾ ਨਾਲ ਮੇਰੀ ਨੇਕਨਾਮੀ ਖਰਾਬ ਹੋਈ ਹੈ, ਮੇਰੇ ਕਾਰੋਬਾਰ ਨੂੰ ਨੁਕਸਾਨ ਪੜਿਆ। ਸਿਰਫ ਇਹ ਨਹੀਂ, ਮੇਰਾ ਪੂਰਾ ਪਰਿਵਾਰ ਆ ਜਿਹੜਾ ਉਹ ਸਦਮੇ ਦੇ ਵਿੱਚ ਹੈ। 1 ਕਰੋੜ ਰੁਪਏ ਹਰਜਾਨੇ ਦਾ ਇੱਕ ਕੇਸ ਕੀਤਾ ਸੀਗਾ। ਅਦਾਲਤ ਨੇ ਹੁਣ ਮੀਸ਼ਾ ਸ਼ਫੀ ਦੇ ਖਿਲਾਫ ਇਸ ਦਾ ਫੈਸਲਾ ਦਿੱਤਾ ਆ, ਡਿਗਰੀ ਜਿਹੜੀ ਉਹ ਦੇ ਦਿੱਤੀ ਔਰ 1 ਕਰੋੜ ਦੀ ਥਾਂ 50 ਲੱਖ ਰੁਪਏ ਨੇ ਜਿਹੜੇ ਉਹ ਅਲੀ ਜ਼ਫਰ ਨੂੰ ਦੇਣ ਦਾ ਹੁਕਮ ਦਿੱਤਾ ਹੈ। ਜਦਕਿ ਮੀਸ਼ਾ ਸ਼ਫੀ ਹੁਣਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਆਖਿਆ ਕਿ ਅਸੀਂ ਇਸ ਫੈਸਲੇ ਨੂੰ ਨਹੀਂ ਮੰਨਦੇ ਔਰ ਅਸੀਂ ਇਹਨੂੰ ਹਾਈ ਕੋਰਟ 'ਚ ਚੈਲੰਜ ਕਰਨ ਜਾ ਰਹੇ ਹਾਂ। 6 ਵਰਿਆਂ ਤੱਕ ਚੱਲਦਾ ਇਹ ਮੁਕੱਦਮਾ ਹੈ ਜਿਹੜਾ, ਇਹਦੇ ਵਿੱਚ ਅਲੀ ਜ਼ਫਰ ਦੇ ਹੱਕ ਦੇ ਵਿੱਚ ਇਹ ਫੈਸਲਾ ਹੋਣ ਤੋਂ ਬਾਅਦ ਜਿਹੜੇ ਕਮੈਂਟ ਆ ਰਹੇ ਨੇ ਨਾ, ਉਹਦੇ ਵਿੱਚ ਕਿਤੇ ਕਿਹਾ ਜਾ ਰਿਹਾ ਕਿ ਇਹ ਔਰਤ ਕਾਰਡ ਸੀਗਾ ਜਿਹੜਾ ਖੇਡਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਕੁਝ ਦਿਨ ਪਹਿਲਾਂ ਸਭਾ ਕਮਰ ਹੋਣੇ ਜਿਹੜੀਆਂ ਸਭਾ ਜੀ ਇਹਨਾਂ ਦੀ ਹਾਂਜੀ ਸਭਾ ਹਮੀਦ ਹੋਣੇ ਜਿਹੜੀਆਂ ਕਿ ਮੀਸ਼ਾ ਸ਼ਫੀ ਹੋਣਾ ਦੀ ਮਾਂ ਨੇ ਔਰ ਬਹੁਤ ਮੰਨੀਆਂ ਪਰਮੰਨੀਆਂ ਆਰਟਿਸਟ ਨੇ, ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ। ਅਲੀ ਜ਼ਫਰ ਦੇ ਹੱਕ ਦੇ ਵਿੱਚ ਜਾਣਨਾ ਜਿੱਥੇ ਉਹਨਾਂ ਦੇ ਚਾਹਤਕਾਰ ਖੁਸ਼ ਨੇ, ਉੱਥੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜੇ ਬੀਬੀਆਂ ਦੇ ਵਾਸਤੇ ਪਾਕਿਸਤਾਨ 'ਚ ਕਾਨੂੰਨ ਮੌਜੂਦ ਹੈ ਉਹਦਾ ਨਜਾਇਜ਼ ਵਰਤਾਵਾ ਵੀ ਨਹੀਂ ਕਰਨਾ ਚਾਹੀਦਾ। ਮੀਸ਼ਾ ਸ਼ਫੀ ਵਾਸਤੇ ਵਕਤ ਹੈ ਜਿਹੜਾ ਇਹ ਭਾਰਾ ਹੈ। ਹੁਣ ਵੇਖੋ ਜੇ ਲਾਹੌਰ ਹਾਈ ਕੋਰਟ ਉਹਨਾਂ ਨੂੰ ਕੇਸ ਦਾਇਰ ਕਰਨ ਤੋਂ ਬਾਅਦ ਕੋਈ ਰਿਲੀਫ ਦੇ ਦੇਵੇ ਤੇ। ਜੀ, ਪਾਕਿਸਤਾਨੀ ਕ੍ਰਿਕਟ ਬੋਰਡ ਨੇ ਫਖਰ ਜ਼ਮਾਨ ਤੇ 2 ਮੈਚਾਂ ਦੀ ਪਾਬੰਦੀ ਲਾਤੀ ਹੈ। ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਕਿ ਜੀ ਉਹਨਾਂ ਦੇ ਉੱਤੇ ਇਲਜ਼ਾਮ ਆ ਕਿ ਉਹਨਾਂ ਨੇ ਗੇਂਦ ਹੈ ਜਿਹੜੀ ਬਾਲ ਟੈਂਪਰਿੰਗ ਹੈ ਜਿਹੜੀ ਕੀਤੀ, ਗੇਂਦ ਦੇ ਨਾਲ ਕੋਈ ਛੇੜਛਾੜ ਕੀਤੀ, ਉਹਨੂੰ ਕੋਈ ਛਿੱਲਿਆ ਕੋਈ ਇਹੋ ਜਿਹਾ ਮਾਮਲਾ ਜਿਹੜਾ ਉਹ ਆਇਆ। ਇਹਦੇ ਤਹਿਤ ਜ਼ਾਬਤੇ ਦੀ ਖਿਲਾਫਵਰਜ਼ੀ 2.14 ਜਿਹੜੀ ਉਹਦੇ ਤੇ ਲੈਵਲ 3 ਜੁਰਮ ਜਿਹੜਾ ਉਹ ਸਾਬਤ ਹੋਇਆ ਹੈ ਔਰ ਇਸ ਕਾਰਨ ਪਾਕਿਸਤਾਨ ਸੁਪਰ ਲੀਗ ਸੈਸ਼ਨ ਜਾਂ ਰਾਉਂਡ 11 ਹੈ ਜਿਹੜਾ, ਇਹਦੇ 2 ਮੈਚਾਂ ਦੀ ਪਾਬੰਦੀ ਹੈ ਜਿਹੜੀ ਉਹ ਫਖਰ ਜ਼ਮਾਨ ਦੇ ਉੱਤੇ ਲਾ ਦਿੱਤੀ ਗਈ ਹੈ ਕਿ ਗੇਂਦ ਦੇ ਨਾਲ ਛੇੜਛਾੜ ਕਰਕੇ ਜਿਹੜੇ ਮੈਚ ਦੇ ਅਸੂਲ ਕਾਨੂੰਨ ਡਿਸਪਲਿਨ ਜ਼ਾਬਤੇ ਦਾਇਰੇ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਸੀ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰਦੇ ਹੁੰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, Instagram ਹੈ, ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਔਰ ਜਾਂਦੇ ਫਿਰ ਕਹਾਂਗੇ ਕਿ ਪੰਜਾਬੀ ਰੇਡੀਓ ਯੂਐਸਏ ਦੇ ਸਪੋਕਸਪਰਸਨ ਬਣੋ, ਪੰਜਾਬੀ ਰੇਡੀਓ ਯੂਐਸਏ ਦੇ ਵਕੀਲ ਬਣੋ ਔਰ ਪੰਜਾਬੀ ਰੇਡੀਓ ਯੂਐਸਏ ਦਾ ਚਰਚਾ ਕਰਨ ਵਾਲੇ ਬਣੋ। ਜਦੋਂ ਵੀ ਕਿਤੇ ਕੋਈ ਗਰੋਸਰੀ ਲੈਣ ਜਾਂਦੇ ਜੇ ਜਾਂ ਕਿਸੇ ਵੀ ਕੰਮ ਵੱਲੋਂ ਜਾਂਦੇ ਜੇ, ਉਹਨਾਂ ਸਟੋਰਾਂ ਨੂੰ ਪੰਜਾਬੀ ਰੇਡੀਓ ਯੂਐਸਏ ਤੇ ਐਡਵਰਟਾਈਜ਼ਮੈਂਟ ਕਰਨ ਵੱਲੋਂ ਜ਼ਰੂਰ ਆਖੋ। ਸੋ ਤੁਹਾਡਾ ਇਹ ਕਹਿਣਾ ਕਿ ਸਾਡੇ ਇੱਥੇ ਐਡਵਰਟਾਈਜ਼ ਕਰਨ ਦੇ ਨਾਲ ਉਹਨਾਂ ਦੇ ਬਿਜ਼ਨਸ ਦੇ ਵਿੱਚ ਵਾਧਾ ਹੋਏਗਾ। ਸਾਡਾ ਆਪਣੀ ਜ਼ੁਬਾਨੋਂ ਬੋਲਣਾ ਜਿਹੜਾ ਉਹਦਾ ਹੋਰ ਵਜ਼ਨ ਹੈ, ਤੁਹਾਡਾ ਕਹਿਣਾ ਹੋਰ ਵਜ਼ਨ ਹੈ। ਸੋ ਇਹ ਕੰਮ ਜ਼ਰੂਰ ਕਰਨਾ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਨਾਂ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।